ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਆਉਣੇ ਰਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਵੀਰਾਂ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਸ ਮੈਂ ਜ਼ਿਆਦਾ ਲੰਬੀ ਨਹੀਂ, ਮੈਂ ਛੋਟੀ ਗੱਲ ਹੀ ਕਰੂੰਗਾ। ਜੀ ਜੀ। ਇੱਕ ਤਾਂ ਮੇਰੇ ਤੋਂ ਪਹਿਲਾਂ ਰਮਨ ਭਾਜੀ ਨੇ ਆਲਰੇਡੀ ਮੈਂਸ਼ਨ ਕਰ ਦਿੱਤਾ। ਦੇਖੋ ਜੀ, ਜਿੱਦਾਂ ਜਿਹੜੇ ਕੰਪਨੀ ਮੇਡ, ਜਿੱਦਾਂ ਕੰਪਨੀ ਨੇ ਟਰੱਕ ਬਣਾਏ ਆ, ਸਾਨੂੰ ਟਰੱਕ ਉੱਦਾਂ ਹੀ ਰੱਖਣੇ ਚਾਹੀਦੇ ਆ ਜੀ। ਸਾਡੇ ਲੋਕਾਂ ਨੇ ਡਰਾਮਾ ਹੀ ਭਾਜੀ ਇੰਨਾ ਕੀਤਾ ਆ, ਝਾਲਰਾਂ ਲਾਈਆਂ ਆ, ਬਾਹਰ ਸ਼ੀਸ਼ਿਆਂ ਤੇ ਡੋਰੀਆਂ ਬੰਨੀਆਂ ਆ, ਵਿੱਚ ਕਲੀਰੇ ਲਾਇਓ ਆ। ਸਾਡੇ ਟਰੱਕ ਤਾਂ ਦੂਰੋਂ ਹੀ ਪਛਾਣ ਹੋ ਜਾਂਦੇ ਆ ਜੀ ਵੀ ਇਹ ਬੰਦਾ ਪੰਜਾਬੀ ਆ ਰਿਹਾ ਆ। ਮਤਲਬ ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ। ਦੂਜੀ ਗੱਲ ਹੈ ਜੀ, ਮੇਰਾ ਭਤੀਜਾ ਉਹ ਜਿੱਦਾਂ ਬਾਹਰ ਨੂੰ ਚਲਾਉਂਦਾ ਟਰੱਕ ਆ ਜਿਹੜਾ ਉਹ ਨੂੰ, ਉਹ ਕਹਿੰਦਾ ਜੀ, ਮੇਰੀ ਕੱਲ ਗੱਲ ਹੋਈ, ਉਹ ਕਹਿੰਦਾ ਵੀ ਚਾਚਾ ਜੀ, ਯਾਨੀ ਟਰੱਕ ਸਟੋਕਾਂ ਦੇ ਉੱਪਰ ਡੀਜ਼ਲ ਪਾਉਣਾ ਵੀ ਔਖਾ ਹੋਇਆ ਆ। ਮਤਲਬ ਤੇ 5 ਮਿੰਟ ਜੇ ਬਾਹਰ ਡੀਜ਼ਲ ਪਾਉਣ ਲਈ ਵੀ ਨਿਕਲਦੇ ਆ ਤਾਂ ਗੋਰੇ ਗਾਲਾਂ ਕੱਢਦੇ ਆ। ਕਹਿੰਦਾ ਰੋਡ ਦੇ ਉੱਪਰ ਵੀ ਹਾਰਨ ਮਾਰ ਕੇ ਉਂਗਲੀਆਂ ਖੜੀਆਂ ਕਰ ਕਰਦੇ ਆ ਵੀ ਰੋਡ ਦੇ ਉੱਪਰ ਵੀ ਇੰਨੇ ਕ ਮਤਲਬ ਹਾਲਾਤ ਹੋ ਰਿਹਾ ਆ। ਹਾਂਜੀ, ਇੱਕ ਮੈਂ ਤੁਹਾਨੂੰ ਕੱਲ ਦੀ ਗੱਲ ਦੱਸਦਾ ਜੀ। ਮੈਂ ਸੈਕਰਾਮੈਂਟੋ ਸ਼ਾਰਟ ਰੱਖੋ ਬਾਈ ਜੀ, ਸ਼ਾਰਟ ਰੱਖੋ ਪਲੀਜ਼, ਬੇਨਤੀ ਹੈ। ਹਾਂਜੀ ਬਸ ਛੋਟੀ ਜਿਹੀ ਗੱਲ ਕਰਨੀ ਆ। ਹਾਂਜੀ ਹਾਂਜੀ। ਦੋ ਚਾਂਸ ਮੈਂ ਕੱਲ ਸੈਕਰਾਮੈਂਟੋ ਤੋਂ ਦੇਖਿਆ ਜੀ। 2 ਟਰੱਕਾਂ ਦੇ ਵਿੱਚ ਮੈਂ 2 ਮੁੰਡੇ ਪੰਜਾਬੀ, ਆਪਣੇ 2 ਡਰਾਈਵਰ ਸੀਗੇ। ਉਹਨਾਂ ਨੇ ਜਿਹੜੀ ਐਗਜ਼ਿਟ ਲਾਈਨ ਆ ਨਾ, ਐਗਜ਼ਿਟ ਲਾਈਨ ਚ ਪਾ ਕੇ ਤਕਰੀਬਨ ਕੋਈ ਅੱਧਾ ਮੀਲ ਟਰੱਕ ਲਿਜਾ ਕੇ ਐਗਜ਼ਿਟ ਲਾਈਨ ਚ ਜਾ ਕੇ, ਜਿੱਥੇ ਜਾ ਕੇ ਬਿਲਕੁਲ ਖਤਮ ਹੋ ਗਈ, ਹੁਣ ਉਹਨਾਂ ਨੂੰ ਐਗਜ਼ਿਟ ਕੱਢਣਾ ਪੈਣਾ ਸੀ, ਉੱਥੇ ਜਾ ਕੇ ਬ੍ਰੇਕ ਮਾਰ ਕੇ ਸਿਗਨਲ ਲਾ ਕੇ ਫਿਰ ਉਹਨਾਂ ਨੇ ਲਾਈਨ ਕੱਟ ਕੇ ਫਰੀਵੇ ਤੇ ਚੜੇ। ਮਤਲਬ ਲੋਕਾਂ ਨੇ ਉਹਨਾਂ ਨੂੰ ਇੰਨੇ ਕੁ ਹਾਰਨ ਮਾਰੇ। ਮਤਲਬ ਇਹ ਦੇਖੋ ਜੀ, ਬੇਵਕੂਫੀਆਂ ਹੀ ਹੈ ਭਾਜੀ। ਜੇ ਤੁਹਾਨੂੰ ਪਤਾ ਅਸੀਂ ਫਰੀਵੇ ਤੇ ਜਾਣਾ, ਸਹੀ ਹੈ, ਤੁਸੀਂ ਪਿੱਛੋਂ ਪਾਓ ਨਾ। ਤੁਸੀਂ ਐਗਜ਼ਿਟ ਲਾਈਨ ਚ ਅੱਧਾ ਮੀਲ ਜਾ ਕੇ, ਜਿੱਥੇ ਜਾ ਕੇ ਬਿਲਕੁਲ ਡੈਡ ਐਂਡ ਆ ਗਿਆ, ਤੁਹਾਨੂੰ ਐਗਜ਼ਿਟ ਕੱਢਣਾ ਪੈਣਾ, ਉੱਥੇ ਜਾ ਕੇ ਸਿਗਨਲ ਲਾ ਕੇ ਪੂਰਾ ਟ੍ਰੈਫਿਕ ਬਲੌਕ ਕਰਕੇ ਫਿਰ ਫਰੀਵੇ ਤੇ ਚੜੇ। ਔਰ ਡਬਲ ਡਰਾਈਵਰ, 2 ਡਰਾਈਵਰ ਉਹਨਾਂ ਨੇ ਮਤਲਬ ਪੱਗਾਂ ਬੰਨੀਆਂ ਹੋਈਆਂ ਆ, ਸਰਦਾਰ ਮਤਲਬ ਬਹੁਤ ਜੰਗ ਮੁੰਡੇ ਸੀਗੇ। ਮਤਲਬ ਇਹ ਗਲਤੀਆਂ ਜਿਹੜੀਆਂ ਸਟਿਲ ਹੋ ਰਹੀਆਂ ਭਾਜੀ, ਮਤਲਬ ਆਪਣੇ ਜਿਹੜੇ ਮੁੰਡੇ ਜੰਗ ਮੁੰਡੇ ਆ, ਉਹ ਨਹੀਂ ਹਟ ਰਹੇ ਭਾਜੀ। ਇਹ ਬਿਲਕੁਲ ਨਹੀਂ ਹਟ ਰਹੇ ਆ ਜੀ। ਬਿਲਕੁਲ, ਧੰਨਵਾਦ ਜੀ। ਜੇ ਰੱਬ ਨਾ ਕਰੇ ਕੱਲ ਕੋਈ ਹਾਦਸਾ ਹੋ ਜਾਂਦਾ, ਫਿਰ ਉਹ ਬਲਦੀ ਤੇ ਤੇਲ ਪੈਣ ਵਾਲਾ ਹੀ ਕੰਮ ਆ ਨਾ। ਫਿਰ ਪਹਿਚਾਣ ਵੀ ਸਾਡੀ ਲੋੜ ਨਾਲ ਸਾਰਾ ਕੁਛ ਹੈਗਾ, ਸਾਰਾ ਜਾਣਦੇ ਨੇ ਲੋਕ, ਤੇ ਉੱਤੋਂ ਇੱਕ ਜਿਹੜਾ ਆਪਾਂ ਦੇਖ ਹੀ ਰਹੇ ਹਾਂ ਇੱਥੇ ਮਾਹੌਲ ਕੀ ਬਣਿਆ ਪਿਆ।